धुरिंद्रा फिल्म ਨੂੰ 6 ਗੋਲਫ ਕੰਟਰੀਜ਼ ਵਿੱਚ ਬੈਨ ਕਰ ਦਿੱਤਾ ਗਿਆ। ਇਹ ਤਾਂ ਬੜੇ ਬੜੇ ਝਟਕੇ ਲੱਗਣੇ ਨੇ। ਅਸਲ ਝਟਕਾ ਤਾਂ ਇਹ ਬਾਕੀ ਹੈ। ਚੌਧਰੀ ਅਸਲਮ ਮਰਹੂਮ ਦੀ ਜਿਹੜੀ ਵਾਈਫ ਹੈ, ਕੇਸ ਕਰਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੋਇਆ। ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਨਾ ਕਿ ਪਾਕਿਸਤਾਨ ਦਾ ਨਾਂ ਲੈ ਕੇ ਅਸੀਂ ਕੁਝ ਵੀ ਅਗਰ ਵੇਚਾਂਗੇ ਨਾ, ਚਾਹੇ ਉਹ ਖਬਰ ਹੋਵੇ, ਚਾਹੇ ਉਹ ਮੂਵੀ ਹੋਵੇ, ਪਾਕਿਸਤਾਨ ਦਾ ਕਿਰਦਾਰ, ਕ੍ਰਾਈਮ, ਜੋ ਮਰਜ਼ੀ ਪਾਕਿਸਤਾਨ ਦਾ, ਲੇਕਿਨ ਉਹ ਸਾਡਾ ਵਿਕ ਜਾਣਾ। ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪੁਲਵਾਮਾ ਦੇ ਵਿੱਚ ਹਮਲਾ ਕੌਣ ਕਰ ਗਿਆ ਹੈ, ਫਾਲਸ ਫਲੈਗ ਆਪਰੇਸ਼ਨ ਜਿਹੜੇ ਨੇ ਉਹ ਹੁੰਦੇ, ਉਹਨਾਂ ਦੇ ਬਾਰੇ ਕੋਈ ਪਤਾ ਨਹੀਂ ਹੈਗਾ। ਚੌਧਰੀ ਅਸਲਮ ਸ਼ਹਿਰ ਦਾ ਇੱਕ ਐਸਾ ਕਿਰਦਾਰ ਸੀ ਜਿਹਨੂੰ ਜਾਣਨ ਵਾਸਤੇ ਹੀ ਸਾਹਿਲ कराची ਦੀ ਜਿਹੜੀ ਮਿੱਟੀ ਹੈ ਨਾ, ਉਹ ਚਾਹੀਦੀ ਹੈ। ਉਸ ਸ਼ਹਿਰ ਦਾ ਖੌਫ ਚਾਹੀਦਾ ਹੈ। ਰਹਿਮਾਨ ਡਕੈਤ ਨੂੰ ਇੱਕ ਨੀਮ ਹੀਰੋ ਜਾਂ ਸਮਝ ਲਓ ਕਿ ਇੱਕ ਜਜ਼ਬਾਤੀ ਕਿਰਦਾਰ ਬਣਾ ਕੇ ਦਿਖਾਇਆ ਗਿਆ, ਯਾਨੀ ਉਹ ਮੁਜਰਮ ਜਿਹਨੇ ਕਰਾਚੀ ਦੇ ਪੂਰੇ ਸਾਹਿਲ ਤੋਂ ਲੈ ਕੇ ਅੰਦਰੂਨ ਸ਼ਹਿਰ ਤੱਕ ਖੌਫ ਬਿਠਾਇਆ। ਭਾਰਤੀ ਫਿਲਮ ਨੇ ਉਹਨੂੰ ਇਦਾਂ ਦਿਖਾਇਆ ਕਿ ਜਿਵੇਂ ਉਹਨੂੰ ਬੜਾ ਕੋਈ ਮਿਸ ਅੰਡਰਸਟੂਡ ਕੀਤਾ ਗਿਆ। ਤੁਹਾਨੂੰ ਆਪਣੇ ਘਰ ਦੀ ਫਿਕਰ ਨਹੀਂ ਹੈਗੀ, ਨਾ ਪਤਾ ਹੈਗਾ ਤੁਸੀਂ ਪਾਕਿਸਤਾਨ ਵੱਲ ਜਿਹੜਾ ਨਾ ਸਾਰਾ ਧਿਆਨ ਰੱਖਿਆ ਹੁੰਦਾ। बिस्मिल्लाहिर्रहमानिर्रहीम, अस्सलाम वालेकुम नाज़रीन, तुसी देख रहे हो 360 डिजिटल पंजाबी और मैं हाँ थोड़ी मेज़बान शुमाइला नियाज़। ਅੱਜ ਨਾ ਕੋਈ ਤਮਹੀਦ ਨਹੀਂ ਬਣੀ, ਡਾਇਰੈਕਟਿਵ ਕਰਦੇ ਹਾਂ ਵਲੌਗ ਸ਼ੁਰੂ। ਆ ਜਾਓ ਬਈ। ਅੱਜ ਕੱਲ ਇੱਕ ਮੂਵੀ ਜਿਹੜੀ ਹੈ ਨਾ, ਉਹ ਬੜੀ ਗਰਦਿਸ਼ ਕਰਦੀ ਪਈ ਹੈ, ਧੁਰਿੰਦਰਾ, ਜੋ ਕਿ ਪਾਕਿਸਤਾਨ ਦੀ ਸਟਰੀਟ ਲਾਈਫ ਔਰ ਪਾਕਿਸਤਾਨ ਦਾ ਕ੍ਰਾਈਮ, ਪਾਕਿਸਤਾਨ ਦੀ ਸਿਆਸਤ, ਪਾਕਿਸਤਾਨ ਦੇ ਕਿਰਦਾਰ, ਸਭ ਕੁਝ ਜਿਵੇਂ ਇੰਡੀਆ ਬਿਹਤਰ ਜਾਣਦਾ ਹੈ ਔਰ ਫਿਰ ਇੱਕ ਫਿਲਮ ਬਣਾ ਕੇ ਦੁਨੀਆ ਨੂੰ ਇਹ ਸਮਝਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਦੇਖੋ ਜੀ, ਇਹ ਅਸਲ ਕਹਾਣੀ ਧੁਰਿੰਦਰਾ ਦੀ। ਇਹਨਾਂ ਨੂੰ ਖੇਤ ਮਿੱਟੀ ਦਾ ਪਤਾ ਹੈਗਾ। ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪੁਲਵਾਮਾ ਦੇ ਵਿੱਚ ਹਮਲਾ ਕੌਣ ਕਰ ਗਿਆ ਹੈ, ਫਾਲਸ ਫਲੈਗ ਆਪਰੇਸ਼ਨ ਜਿਹੜੇ ਨੇ ਉਹ ਹੁੰਦੇ, ਉਹਨਾਂ ਦੇ ਬਾਰੇ ਕੋਈ ਪਤਾ ਨਹੀਂ ਹੈਗਾ। ਆ ਥੋੜੀ ਦੇਰ ਪਹਿਲੇ ਨਈ ਦਿੱਲੀ ਦੇ ਵਿੱਚ ਜਿਹੜਾ ਨਾ ਉਹ ਵਿਸਫੋਟਕ ਫਟ ਗਿਆ ਸੀ, ਉਹਦਾ ਨਹੀਂ ਪਤਾ, ਲੇਕਿਨ ਕਰਾਚੀ ਦੇ ਵਿੱਚ ਜਿਹੜਾ ਕ੍ਰਾਈਮ ਹੋ ਗਿਆ ਸਾਰਾ ਇਹਨਾਂ ਨੂੰ ਪਤਾ ਹੈ। ਹਾਲਾਂਕਿ ਸੱਚ ਇਹ ਹੈ ਕਿ ਅਸਲ ਕਹਾਣੀ ਕੀ ਹੈ ਉਹ ਨਾ ਜਾਣਨ ਦੀ ਇਹਨਾਂ ਦੀ ਕੋਈ ਨੀਅਤ ਹੁੰਦੀ ਹੈ ਔਰ ਨਾ ਹੀ ਹਿੰਮਤ ਹੁੰਦੀ ਹੈ। ਸਿਰਫ ਹਵਾ ਦੇ ਵਿੱਚ ਤੀਰ ਜਿਹੜੇ ਨੇ ਉਹ ਛੱਡਣੇ ਹੁੰਦੇ। ਹੁਣ ਇਹ ਜਿਹੜੀ ਮੈਂ ਗੱਲ ਕੀਤੀ ਧੁਰਿੰਦਰਾ, ਇਹ ਨਵੀਂ ਭਾਰਤੀ ਫਿਲਮ ਜੋ ਕਿ ਚੌਧਰੀ ਅਸਲਮ ਵਰਗੇ ਇੱਕ ਇੰਤਹਾਈ ਹਸਾਸ ਤੇ ਪਚੀਦਾ ਪਾਕਿਸਤਾਨ ਦੇ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਕਿਰਦਾਰ ਦੇ ਉੱਤੇ ਜਿਹੜਾ ਨਾ ਉਹਨਾਂ ਨੇ ਚੁੱਕ ਕੇ ਆਪਣੀ ਮਰਜ਼ੀ ਦੇ ਮੁਤਾਬਿਕ ਇੱਕ ਮੂਵੀ ਬਣਾ ਦਿੱਤੀ ਹੈ। ਮਸਲਾ ਸਿਰਫ ਇਹ ਨਹੀਂ ਕਿ ਉਹਨਾਂ ਨੇ ਚੌਧਰੀ ਅਸਲਮ ਨੂੰ ਦਿਖਾਇਆ, ਮਸਲਾ ਇਹ ਹੈ ਕਿ ਜਿਸ ਜ਼ਾਵੀਏ ਨਾਲ ਦਿਖਾਇਆ ਗਿਆ ਉਹ ਜ਼ਮੀਨੀ ਹਕੀਕਤ ਤੋਂ ਬਿਲਕੁਲ ਮੁਖਤਲਿਫ ਹੈ। ਔਰ ਦੂਸਰੀ ਗੱਲ ਇਹ ਹੈ ਕਿ ਇਖਲਾਕੀ ਤੌਰ ਤੇ ਇਖਲਾਕੀ ਹੱਕ ਭਾਰਤ ਨੂੰ ਦਿੱਤਾ ਕਿੰਨੇ ਹੈ ਕਿ ਚੌਧਰੀ ਅਸਲਮ ਦੀ ਫੈਮਿਲੀ ਕੋਲੋਂ ਪੁੱਛ ਕੇ ਮੂਵੀ ਬਣਾਈ ਗਈ ਸੀ। ਚੌਧਰੀ ਅਸਲਮ ਸ਼ਹਿਰ ਦਾ ਇੱਕ ਐਸਾ ਕਿਰਦਾਰ ਸੀ ਜਿਹਨੂੰ ਜਾਣਨ ਵਾਸਤੇ ਹੀ ਸਾਹਿਲ ਕਰਾਚੀ ਦੀ ਜਿਹੜੀ ਮਿੱਟੀ ਹੈ ਨਾ, ਉਹ ਚਾਹੀਦੀ ਹੈ। ਉਸ ਸ਼ਹਿਰ ਦਾ ਖੌਫ ਚਾਹੀਦਾ ਹੈ। ਉਸ ਸ਼ਹਿਰ 'ਚ ਜਿਹੜੀਆਂ ਜੰਗਾਂ ਹੁੰਦੀਆਂ ਰਹੀਆਂ ਨੇ ਨਾ, ਉਹਨਾਂ ਦਾ ਪਤਾ ਹੋਣਾ ਚਾਹੀਦਾ ਹੈ। ਉਸ ਦੇ ਗਲੀ ਮੁਹੱਲਿਆਂ ਦਾ ਪਸੇ ਮੰਜ਼ਰ ਪਤਾ ਹੋਣਾ ਚਾਹੀਦਾ ਹੈ। ਜਦੋਂ ਵੀ ਕੋਈ ਮੂਵੀ ਬਣਦੀ ਹੈ ਉਹਨੂੰ ਬੜੀ ਕਰੀਬ ਤੋਂ ਆਬਜ਼ਰਵੇਸ਼ਨ ਕੀਤੀ ਜਾਂਦੀ ਹੈ ਕਿਸੇ ਵੀ ਕਿਰਦਾਰ ਦੇ ਉੱਤੇ ਔਰ ਫਿਰ ਬਾਅਦ 'ਚ ਮੂਵੀ ਬਣਦੀ ਹੈ। ਲੇਕਿਨ ਨਹੀਂ, ਭਾਰਤੀ ਫਿਲਮ ਸਾਜ਼ ਇਹ ਬੈਠੇ ਹੀ ਮੁੰਬਈ ਦੇ ਵਿੱਚ ਚੌਧਰੀ ਅਸਲਮ ਦੇ ਉੱਤੇ ਜਿਹੜਾ ਨਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਚਮਕਦਾਰ ਹੀਰੋ ਜਾਂ ਵਿਲਨ ਦਿਖਾ ਕੇ ਦੇ ਤੌਰ ਤੇ ਫਿੱਟ ਕਰਕੇ ਤੇ ਮੂਵੀ ਬਣਾ ਦਿੱਤੀ ਹੈ ਔਰ ਇੱਕ ਮਾਰਕੀਟਿੰਗ ਕੀਤੀ ਗਈ ਹੈ। ਕਿਉਂਕਿ ਇਹਨਾਂ ਵਾਸਤੇ ਉਹ ਕਰੈਕਟਰ ਅਹਿਮ ਨਹੀਂ ਹੈ, ਇਹਨਾਂ ਵਾਸਤੇ ਫਿਲਮ ਦੀ ਮਾਰਕੀਟਿੰਗ ਅਹਿਮ ਹੈ। ਮਜ਼ੇਦਾਰ ਗੱਲ ਜਿਹੜੀ ਹੈ ਨਾ ਉਹ ਸੁਣੋ। ਚੌਧਰੀ ਅਸਲਮ ਮਰਹੂਮ ਦੀ ਬੀਵੀ ਨੇ ਇਲਜ਼ਾਮ ਲਾਇਆ ਹੈ ਕਿ ਫਿਲਮ ਨੂੰ ਜਿਹੜਾ ਨਾ ਉਹ ਇਦਾਂ ਦਿਖਾਇਆ ਗਿਆ ਹੈ ਕਿ ਉਹ ਹਕਾਇਕ ਜ਼ਾਹਰ ਨਹੀਂ ਕਰਦੀ ਹੈਗੀ ਔਰ ਹਸਾਸ ਚੀਜ਼ਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਔਰ ਉਹਨਾਂ ਦੀ ਫੈਮਿਲੀ ਨੂੰ ਇਤਮਾਦ 'ਚ ਲਵੇ ਬਗੈਰ ਇਹ ਜਿਹੜੀ ਮੂਵੀ ਹੈ ਬਣਾਈ ਗਈ ਹੈ। ਯਾਨੀ ਉਹਨਾਂ ਕੋਲੋਂ ਪੁੱਛਿਆ ਨਹੀਂ ਗਿਆ, ਉਹਨਾਂ ਦੇ ਸ਼ੌਹਰ ਦੇ ਉੱਤੇ ਮੂਵੀ ਬਣ ਰਹੀ ਹੈ। ਇੱਕ ਖਾਨਦਾਨ ਇੱਥੇ ਕਰਾਚੀ ਵਿੱਚ ਰਹਿ ਰਿਹਾ ਪਾਕਿਸਤਾਨ ਦੇ ਵਿੱਚ, ਉਹਨਾਂ ਦੇ ਖਾਨਦਾਨ ਤੋਂ ਨਹੀਂ ਪੁੱਛਿਆ ਹੈਗਾ। ਕੋਈ ਕਰਟਸੀ ਹੁੰਦੀ, ਕੁਝ ਐਥਿਕਸ ਹੁੰਦੇ ਆ, ਉਹ ਨਹੀਂ ਇਹਨਾਂ ਨੂੰ ਪਤਾ ਹੈਗੇ। ਲੇਕਿਨ ਫਿਲਮ ਬਣਾ ਦਿੱਤੀ ਕਿਉਂਕਿ ਪੈਸਾ ਚਾਹੀਦਾ ਨਾ, TRP ਚਾਹੀਦੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਸ਼ਖਸ ਦੀ ਵਫਾਤ ਹੋ ਗਈ ਹੈ ਉਹਦੀ ਫੈਮਿਲੀ ਕਹਿ ਰਹੀ ਹੈ ਕਿ ਇਹ ਫਿਲਮ ਗਲਤ ਹੈ ਤੇ ਭਾਰਤ ਕੌਣ ਹੁੰਦਾ ਹੈ ਇਹਨੂੰ ਟਰੂ ਸਟੋਰੀ ਦਾ ਟੈਗ ਲਾ ਕੇ ਤੇ ਵੇਚਣ ਵਾਲਾ, ਇਹਨੂੰ ਕਿਹਨੇ ਹੱਕ ਦਿੱਤਾ ਇਸ ਚੀਜ਼ ਦਾ? ਇਹ ਤਾਂ ਬੜੇ ਬੜੇ ਝਟਕੇ ਲੱਗਣੇ ਨੇ। ਅਸਲ ਝਟਕਾ ਤਾਂ ਇਹ ਬਾਕੀ ਹੈ। ਫਿਲਮ ਦੇ ਵਿੱਚ ਰਹਿਮਾਨ ਡਕੈਤ ਨੂੰ ਇੱਕ ਨੀਮ ਹੀਰੋ ਜਾਂ ਸਮਝ ਲਓ ਕਿ ਇੱਕ ਜਜ਼ਬਾਤੀ ਕਿਰਦਾਰ ਬਣਾ ਕੇ ਦਿਖਾਇਆ ਗਿਆ, ਯਾਨੀ ਉਹ ਮੁਜਰਮ ਜਿਹਨੇ ਕਰਾਚੀ ਦੇ ਪੂਰੇ ਸਾਹਿਲ ਤੋਂ ਲੈ ਕੇ ਅੰਦਰੂਨ ਸ਼ਹਿਰ ਤੱਕ ਖੌਫ ਬਿਠਾਇਆ। ਉਸ ਤੋਂ ਬਾਅਦ ਭਾਰਤੀ ਫਿਲਮ ਨੇ ਉਹਨੂੰ ਇਦਾਂ ਦਿਖਾਇਆ ਕਿ ਜਿਵੇਂ ਕੋਈ ਉਸ ਵਿਚਾਰੇ ਬੰਦੇ ਨੂੰ ਸਮਝਿਆ ਨਹੀਂ ਗਿਆ, ਉਹਨੂੰ ਬੜਾ ਕੋਈ ਮਿਸ ਅੰਡਰਸਟੂਡ ਕੀਤਾ ਗਿਆ। ਸਵਾਲ ਇਹ ਹੈ ਕਿ ਭਾਰਤੀ ਫਿਲਮ ਸਾਜ਼ਾਂ ਦੇ ਕੋਲੇ ਇਹ ਹੱਕ ਕਿੱਥੋਂ ਆਇਆ ਹੈ? ਕਿਹਨੇ ਦਿੱਤਾ ਹੈ ਕਿ ਪਾਕਿਸਤਾਨ ਦੇ ਮੁਜਰਮਾਂ ਨੂੰ ਆਪਣੀ ਮਰਜ਼ੀ ਦੇ ਇਖਲਾਕੀ ਜ਼ਾਵੀਏ ਦੇ ਕੇ ਤੇ ਉਹ ਪੈਕੇਜ ਜਿਹੜਾ ਨਾ ਉਹ ਦੁਨੀਆ ਨੂੰ ਵਿਖਾਣ? ਲੇਕਿਨ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਨਾ ਕਿ ਪਾਕਿਸਤਾਨ ਦਾ ਨਾਂ ਲੈ ਕੇ ਅਸੀਂ ਕੁਝ ਵੀ ਅਗਰ ਵੇਚਾਂਗੇ ਨਾ, ਚਾਹੇ ਉਹ ਖਬਰ ਹੋਵੇ, ਚਾਹੇ ਉਹ ਮੂਵੀ ਹੋਵੇ, ਪਾਕਿਸਤਾਨ ਦਾ ਕਿਰਦਾਰ, ਕ੍ਰਾਈਮ, ਜੋ ਮਰਜ਼ੀ ਪਾਕਿਸਤਾਨ ਦਾ, ਲੇਕਿਨ ਉਹ ਸਾਡਾ ਵਿਕ ਜਾਣਾ, ਇਹਨਾਂ ਨੂੰ ਪਤਾ ਹੈ। ਲੇਕਿਨ ਇੱਥੇ ਇੱਕ ਨੁਕਤਾ ਹੋਰ ਵੀ ਬੜਾ ਜ਼ਰੂਰੀ ਹੈ ਕਹਿਣਾ, ਜਿਹਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ। ਭਾਰਤੀ ਸਿਨੇਮਾ ਇਸ ਵਕਤ ਪਾਕਿਸਤਾਨ ਦੇ ਨਾਮ ਦੇ ਉੱਤੇ ਸਭ ਤੋਂ ਜ਼ਿਆਦਾ ਬਿਜ਼ਨਸ ਕਰਦਾ ਪਿਆ। ਪਾਕਿਸਤਾਨ ਦੀ ਕਹਾਣੀ ਭਾਰਤੀ ਬਾਕਸ ਆਫਿਸ ਵਾਸਤੇ ਇੱਕ ਚਾਂਦੀ ਹੈ। पाकिस्तानी क्राइम भारतीय ट्रेलर्स वास्ते समझ लो कि
ਬਾਰਿਸ਼ ਹੋਊਗੀ। ਪਾਕਿਸਤਾਨ ਦੇ ਉੱਤੇ ਮੂਵੀ ਬਣਾਓ ਤੇ ਪੈਸੇ ਆਉਂਦੇ ਹੈ, TRP ਆਉਂਦੀ ਹੈ, ਟਿਕਟਾਂ ਵਿਕਦੀਆਂ ਨੇ ਤੇ ਸਾਨੂੰ ਖਾਣ ਨੂੰ ਰੋਟੀ ਲੱਭ ਜਾਂਦੀ ਹੈ। ਇਹਨਾਂ ਦਾ ਇਹੀ ਚੱਲਦਾ, ਹੋਰ ਕੁਝ ਵੀ ਨਹੀਂ। ਭਾਰਤ ਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਚੀਜ਼ ਦਾ ਕਿ ਦੁਨੀਆ ਪਾਕਿਸਤਾਨ ਦੇ ਬਾਰੇ ਚ ਸੁਣਨਾ ਚਾਹੁੰਦੀ ਹੈ ਔਰ ਸੁਣਨ ਨੂੰ ਤਿਆਰ ਹੈ। ਪਾਕਿਸਤਾਨ ਦਾ ਨਾਮ ਜਿੱਥੇ ਵੀ ਆਉਂਦਾ ਹੈ ਦੁਨੀਆ ਦੇ ਕੰਨ ਖੜੇ ਹੋ ਜਾਂਦੇ। ਦੁਨੀਆ ਸੁਣਨਾ ਚਾਹੁੰਦੀ ਹੈ, ਚਾਹੇ ਉਹ ਗੱਲ ਹਕੀਕਤ ਹੋਵੇ ਜਾਂ ਫਿਕਸ਼ਨ, ਔਰ ਉਹ ਮਾਰਕੀਟਿੰਗ ਪੁਆਇੰਟ ਨੂੰ ਕੈਸ਼ ਕਰਦੇ ਹੈ। ਇਹ ਫਿਲਮ ਵੀ ਇਹਦੀ ਇੱਕ ਮਿਸਾਲ ਹੈ, ਯਾਨੀ ਪਾਕਿਸਤਾਨ ਮੁਖਾਲਿਫ ਫਿਲਮ ਬਣਾ ਕੇ ਇਹਦੀ ਮਾਰਕੀਟਿੰਗ ਇਸ ਤਰ੍ਹਾਂ ਕੀਤੀ ਗਈ ਹੈ ਕਿ ਭਾਰਤ ਨੇ ਇਹਦੇ ਤੋਂ ਪੈਸੇ ਬਣਾਏ ਨੇ। ਬਾਕਸ ਆਫਿਸ ਦੇ ਉੱਤੇ ਮੈਂ ਪਿਛਲੇ ਦਿਨੋਂ ਇੱਕ ਰਿਪੋਰਟ ਪੜ੍ਹਦੀ ਪਈ ਸੀ ਕਿ ਗਾਲਬਨ ਕੋਈ 104 ਕਰੋੜ ਦਾ ਬਿਜ਼ਨਸ ਕੀਤਾ ਹੈ, ਮੇਰੇ ਖਿਆਲ ਲਗਭਗ ਇੰਨਾ ਹੀ ਕੀਤਾ ਹੋਏਗਾ। ਇੱਥੇ ਇੱਕ ਅਹਿਮ ਗੱਲ ਇਹ ਹੈ ਕਿ ਇਸ ਫਿਲਮ ਨੂੰ 6 ਗਲਫ ਕੰਟਰੀਜ਼ ਵਿੱਚ ਬੈਨ ਕਰ ਦਿੱਤਾ ਗਿਆ। ਇਹਦੀ ਵਜ੍ਹਾ ਕੀ? ਇਹਦੀ ਵਜ੍ਹਾ ਇਹ ਹੈ ਕਿ ਪਾਕਿਸਤਾਨ ਮੁਖਾਲਿਫ ਇਹਦੇ ਵਿੱਚ ਮਵਾਦ ਹੈ, ਹਸਾਸ ਕਿਰਦਾਰਾਂ ਨੂੰ ਜਿਹਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਮਜ਼ਹਬੀ ਔਰ ਸਿਆਸੀ ਹਸਾਸੀਅਤ ਜਿਹੜੀ ਹੈ ਉਹ ਦਿਖਾਈ ਗਈ ਹੈ। ਦੁਨੀਆ ਦੇ ਉਹ ਖਿੱਤੇ ਜਿੱਥੇ ਭਾਰਤੀ ਮਵਾਦ ਆਮ ਤੌਰ ਤੇ ਪਹੁੰਚ ਜਾਂਦਾ ਹੈ ਔਰ ਕੋਈ ਰੁਕਾਵਟ ਨਹੀਂ ਹੁੰਦੀ, ਇਹਨਾਂ ਨੇ ਕਿਹਾ ਕਿ ਸ਼ਾਇਦ ਇੱਥੇ ਵੀ ਐਵੇਂ ਹੋਏਗਾ ਗਲਫ ਕੰਟਰੀਜ਼ ਦੇ ਵਿੱਚ, ਲੇਕਿਨ ਨਹੀਂ ਭਾਈ, ਇਹ ਫਿਲਮ ਨਹੀਂ ਚੱਲਣੀ, ਇਹ ਮਸਲਾ ਪੈਦਾ ਕਰੇਗੀ। ਉਹਨਾਂ ਨੇ ਕਰਤੀ ਬੈਨ। ਅਗਰ ਗਲਫ ਕੰਟਰੀਜ਼ ਵੀ ਇਹ ਸਮਝ ਲੈਣ ਕਿ ਇਹ ਫਿਲਮ ਜਿਹੜੀ ਹੈ ਮਸਲਾ ਸਾਜ਼ ਹੈ ਤੇ ਫਿਰ ਭਾਰਤੀ ਫਿਲਮ ਮੇਕਰਸ ਨੂੰ ਵੀ ਇਸ ਚੀਜ਼ ਦਾ ਹੋਸ਼ ਆਉਣਾ ਚਾਹੀਦਾ ਹੈ। ਵੈਸੇ ਤਾਂ ਕਿੱਸਾ ਹੀ ਮੁਖਤਸਰ ਵੈਸੇ ਇਹ ਹੈ ਕਿ ਭਾਰਤ ਵਾਸਤੇ ਅੱਜ ਇਹ ਚੀਜ਼ ਸਮਝਣਾ ਜ਼ਰੂਰੀ ਹੈ ਕਿ ਪਾਕਿਸਤਾਨ ਦੇ ਹਸਾਸ ਕਿਰਦਾਰ, ਉਹਦੀ ਤਾਰੀਖ, ਉਹਦੇ ਮੁਜਰਿਮ, ਉਹਦੇ ਕਾਨੂੰਨ ਨਾਫਿਜ਼ ਕਰਨ ਵਾਲੇ ਇਦਾਰੇ ਜਾਂ ਕੋਈ ਵੀ ਫਿਲਮੀ ਸਕ੍ਰਿਪਟ ਜਿਹੜਾ ਹੈ ਨਾ, ਉਹ ਤੁਸੀਂ ਨਹੀਂ ਬਣਾ ਸਕਦੇ ਆਪਣੀ ਮਰਜ਼ੀ ਦਾ। ਪਾਕਿਸਤਾਨ ਦੇ ਅੰਦਰ ਰਹਿਣ ਵਾਲੇ ਲੋਕਾਂ ਦਾ ਜਿਹੜਾ ਦਰਦ ਹੈ ਔਰ ਜੋ ਹਕੀਕਤ ਹੈ, ਜੋ ਸਿਆਸੀ ਮੰਜ਼ਰਨਾਮਾ ਹੈ, ਉਹਦੇ ਤੱਕ ਵੀ ਤੁਸੀਂ ਕਦੀ ਪਹੁੰਚ ਨਹੀਂ ਸਕਦੇ। ਤੁਹਾਨੂੰ ਆਪਣੇ ਘਰ ਦੀ ਫਿਕਰ ਨਹੀਂ ਹੈਗੀ, ਨਾ ਪਤਾ ਹੈਗਾ ਤੁਸੀਂ ਪਾਕਿਸਤਾਨ ਵੱਲ ਜਿਹੜਾ ਨਾ ਸਾਰਾ ਧਿਆਨ ਰੱਖਿਆ ਹੁੰਦਾ। ਅਗਰ ਅਸੂਲੀ ਤੌਰ ਤੇ ਦੇਖਿਆ ਜਾਵੇ ਤੇ ਧੁਰਿੰਦਰਾ ਮੂਵੀ ਜਿਹੜੀ ਹੈ, ਫਿਲਮ ਮੇਕਰਸ ਨੂੰ ਚਾਹੀਦਾ ਸੀ ਕਿ ਇਸ ਤਰ੍ਹਾਂ ਦੇ ਹਸਾਸ ਟੌਪਿਕ ਦੇ ਉੱਤੇ ਫੈਕਟਸ ਐਂਡ ਫਾਈਂਡਿੰਗਸ ਚੈੱਕ ਕੀਤੇ ਬਗੈਰ ਜਾਂ ਉਹਨਾਂ ਨੂੰ ਇਤਮਾਦ 'ਚ ਲਏ ਬਗੈਰ ਇਹ ਮੂਵੀ ਬਣਾਉਣੀ ਨਹੀਂ ਚਾਹੀਦੀ ਸੀ। ਇਹਨਾਂ ਵਿੱਚ ਇਖਲਾਕੀ ਇਕਦਾਰ ਬਿਲਕੁਲ ਨਹੀਂ ਹੈਗੇ। ਹੁਣ ਤਾਂ ਉਹਨਾਂ ਨੇ ਐਲਾਨ ਕਰਤਾ ਕਿ ਉਹ ਕੇਸ ਕਰਨਗੇ ਔਰ ਕਰਨ ਵਾਲੇ ਨੇ। ਬਹੁਤ ਛੇਤੀ ਜਿਹੜਾ ਹੈ ਨਾ ਉਹ ਚੌਧਰੀ ਅਸਲਮ ਮਰਹੂਮ ਦੀ ਜਿਹੜੀ ਵਾਈਫ ਹੈ ਉਹ ਕੋਈ ਕੇਸ ਕਰਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੋਇਆ। ਬਹਰਹਾਲ ਦੇਖਦੇ ਹਾਂ ਕਿ ਅਗਲੀ ਕੀ ਅਪਡੇਟ ਆਉਂਦੀ। ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਉਹਨਾਂ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕਿਰਪਾ।